ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ 26 ਜਨਵਰੀ ਦੇ ਮੌਕੇ ਚੀਫ ਗੈਸਟ ਵਜੋਂ ਦਿੱਲੀ ਦੀ ਰਿਪਬਲਿਕ ਪਰੇਡ ਦੇ ਵਿੱਚ ਜਾ ਰਹੇ ਨੇ। ਇਸ ਤੋਂ ਪਹਿਲਾਂ 1993 ਦੇ ਵਿੱਚ ਜਦੋਂ ਪੰਜਾਬ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਸੀ, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਪਬਲਿਕ ਪਰੇਡ ਦੇ ਚੀਫ ਗੈਸਟ ਸਨ। ਇਸ ਮੌਕੇ ਜਦੋਂ ਬ੍ਰਿਟਿਸ਼ ਪਾਰਲੀਮੈਂਟ ਦੇ 38 ਮੈਂਬਰਾਂ ਨੇ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ ਤਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਭਾਰਤ ਜਾਣਾ ਇੱਕ ਵੱਡਾ ਗੁਨਾਹ ਹੈ। ਵਿਊਅਰਸ, ਕੀ ਪਹਿਲਾਂ ਵਾਂਗ ਇਸ ਵਾਰ ਫਿਰ ਬਾਣੀਆ ਮੁਲਕ ਯੂਕੇ ਸਿੱਖਾਂ ਦੇ ਖੂਨ ਦਾ ਕੋਈ ਹੋਰ ਸੌਦਾ ਕਰੇਗਾ? ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ ਕਿ ਨੈਪੋਲੀਅਨ ਬੋਨਾਪਾਰਟ ਨੇ ਇੰਗਲੈਂਡ ਨੂੰ ਰੈਫਰ ਕਰਦੇ ਆ ਕਿ ਅਸੀਂ ਕੰਟਰੀ ਆਫ ਸ਼ਾਪਕੀਪਰਸ, ਬਾਣੀਆਂ ਦਾ ਮੁਲਕ। ਬਿਲਕੁਲ। ਔਰ ਜੇ ਅਸੀਂ ਸਿੱਖਾਂ ਦੇ ਹਵਾਲੇ ਨਾਲ ਹੀ ਗੱਲ ਕਰੀਏ, ਵੈਸੇ ਤਾਂ ਇਹਨਾਂ ਬਾਣੀਆਂ ਨੇ ਕਈਆਂ ਨੂੰ ਟ੍ਰੇਡ ਇਨ ਕੀਤਾ। ਲੋਕਾਂ ਦੀਆਂ ਜ਼ਿੰਦਗੀਆਂ ਵੀ ਜਿਹੜੀਆਂ ਨੇ ਟ੍ਰੇਡ ਇਨ ਕਰਨ 'ਚ, ਵਪਾਰੀ ਦਾ ਤਾਂ ਕੋਈ ਇਮਾਨ ਨਹੀਂ ਹੁੰਦਾ, ਉਹਦੇ ਸਾਹਮਣੇ ਤਾਂ ਮੁਨਾਫਾ ਹੁੰਦਾ। ਸੋ ਇਹਨਾਂ ਨੇ ਜਿਸ ਕਿਸਮ ਦਾ ਦੁਨੀਆ ਦੇ ਵਿੱਚ ਬਸਤੀਵਾਦ, ਕੋਲੋਨਾਈਜੇਸ਼ਨ ਕੀਤੀ, ਕਿੰਨੇ ਜ਼ੁਲਮ ਕੀਤੇ, ਕਿਸ ਕਿਸਮ ਦਾ ਜਿੱਥੇ ਜੇ ਭੁੱਖੇ ਰੱਖ ਕੇ ਮਾਰਨਾ ਪਿਆ ਤੇ ਅਕਾਲ ਪੈਦਾ ਕਰ ਦਿੱਤਾ ਹੈ, ਔਰ ਇਹ ਸਾਰਾ ਕੁਝ ਕੀਤਾ। ਪਰ ਜੇ ਸਿੱਖਾਂ ਦੇ ਹਵਾਲੇ ਨਾਲ ਹੀ ਦੇਖੀਏ ਤੇ ਪਹਿਲਾ ਧੋਖਾ ਤਾਂ ਵੱਡਾ ਜਿਹੜਾ ਰਣਜੀਤ ਸਿੰਘ ਨੇ ਇਮਾਨਦਾਰੀ ਦੇ ਨਾਲ 1809 ਦੇ ਵਿੱਚ ਅੰਮ੍ਰਿਤਸਰ ਦੀ ਸੰਧੀ ਕੀਤੀ। ਇਹਨਾਂ ਨੇ ਕਿਵੇਂ ਉਹ ਸੰਧੀ ਬ੍ਰੇਕ ਕੀਤੀ, ਕਿਵੇਂ ਸਿੱਖ ਕੋਰਟ ਦੇ ਵਿੱਚ ਇਹ ਜੰਮੂ ਕਸ਼ਮੀਰ ਦੇ ਡੋਗਰੇ ਗੁਲਾਬ ਸਿੰਘ, ਧਿਆਨ ਸਿੰਘ, ਸੁਚੇਤ ਸਿੰਘ ਔਰ ਯੂਪੀ ਦੇ ਬ੍ਰਾਹਮਣ ਲਾਲ ਸਿੰਘ, ਤੇਜਾ ਸਿੰਘ ਇਹ ਖੜੇ ਕੀਤੇ। ਕਿਵੇਂ ਜਿਹੜਾ ਉਸ ਜਿਹਨੂੰ ਮਿੱਤਰ ਕਹਿੰਦੇ ਸੀ ਰਣਜੀਤ ਸਿੰਘ, ਉਹਦੇ ਮੁੰਡੇ ਦਲੀਪ ਸਿੰਘ ਨੂੰ, ਉਹਦੀ ਵਾਈਫ ਮਹਾਰਾਣੀ ਜਿੰਦਾ ਨੂੰ ਕਿਵੇਂ ਰੋਲਿਆ, ਗ੍ਰਿਫਤਾਰ ਕੀਤਾ, ਜਲਾਵਤਨ ਹਾਲਤ ਦੇ ਵਿੱਚ ਇੱਕ ਬੱਚੇ ਨੂੰ ਲੈ ਕੇ ਇੰਗਲੈਂਡ 'ਚ ਕਦੇ ਵਾਪਸ ਨਹੀਂ ਆਉਣ ਦਿੱਤਾ ਗਿਆ, ਆਪਣੀ ਮਾਂ ਤੋਂ ਅੱਡ। ਇਹ ਸਾਰੀਆਂ ਕਹਾਣੀਆਂ ਤਾਂ ਅਸੀਂ ਬੀਤੇ ਦੀਆਂ ਦੇਖਦੇ ਹਾਂ। ਔਰ ਇਹਦੇ ਬਾਵਜੂਦ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਉਹ ਸਿੱਖਾਂ ਦੇ ਬੜੇ ਖੈਰਖਾਹ ਨੇ, ਉਹਨਾਂ ਨੇ ਤਾਂ ਸਾਨੂੰ ਰਾ ਮੈਟੀਰੀਅਲ ਬਣਾ ਕੇ ਵਰਤਿਆ। ਅਸੀਂ ਵੀ ਕਹਾਣੀਆਂ ਸੁਣਾਉਂਦੇ ਹਾਂ ਜੀ, ਫਸਟ ਵਰਲਡ ਵਾਰ 'ਚ ਅਸੀਂ ਆਹ ਮੱਲਾਂ ਮਾਰੀਆਂ, ਦੂਜੇ ਵਰਲਡ ਵਾਰ 'ਚ ਆਹ ਮਾਰੀਆਂ। ਮਰਸਨਰੀ ਉਹਨਾਂ ਨੇ ਬਣਾਇਆ ਔਰ ਅਸੀਂ ਵਰਤੇ ਗਏ। ਇਹੀ ਹਾਲ ਪੰਜਾਬੀ ਮੁਸਲਮਾਨਾਂ ਦਾ ਵੀ ਸੀ, ਪਠਾਣਾਂ ਦਾ ਵੀ ਸੀ। ਬ੍ਰਿਟਿਸ਼ ਆਰਮੀ ਉਹਨਾਂ ਦੇ ਲਈ ਲੜ ਰਹੇ ਸੀ। ਲੇਕਿਨ ਅਸੀਂ ਈਵਨ ਪਿਛਲੇ ਜੇ ਆਲਮੋਸਟ 3 ਦਹਾਈਆਂ ਦੇ ਵਿੱਚ ਹੀ ਦੇਖੀਏ ਤੇ ਕਿ ਕਿਵੇਂ ਇਹਨਾਂ ਨੇ ਅਗੇਨ ਸੌਦੇਬਾਜ਼ੀ ਜਿਹੜੀ ਹੈ ਉਹ ਸਿੱਖ ਬਲੱਡ ਦੀ ਕੀਤੀ। ਫਰਵਰੀ 1984 ਚ ਇੰਦਰਾ ਗਾਂਧੀ, ਮਾਰਗਰੇਟ ਥੈਚਰ, ਉਸ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਹੈ ਪ੍ਰਾਈਮ ਮਿਨਿਸਟਰ, ਜਿਸ ਕੰਜ਼ਰਵੇਟਿਵ ਪਾਰਟੀ ਦਾ ਹੁਣ ਬੋਰਿਸ ਜੌਨਸਨ ਹੈ। ਇੰਦਰਾ ਗਾਂਧੀ ਲਿਖਦੀ ਹੈ ਕਿ ਜੀ ਇਹ ਜਿਹੜਾ ਸਿੱਖਾਂ ਨੂੰ ਕਾਬੂ ਕਰਨਾ ਹੈ, ਦਰਬਾਰ ਸਾਹਿਬ ਤੇ ਹਮਲਾ ਕਰਨਾ ਹੈ, ਮਦਦ। ਔਰ ਉਹਨਾਂ ਦਾ ਜਿਹੜਾ ਇੰਟੈਲੀਜੈਂਸ, ਉਹਨਾਂ ਦੇ 2 ਬੰਦੇ ਉੱਥੇ ਜਾਂਦੇ ਨੇ, ਰੇਕੀ ਕਰਦੇ ਨੇ, ਕਿਵੇਂ ਜਿਹੜਾ ਉਸ ਦੇ ਵਿੱਚ ਮਦਦ ਕਰਦੇ ਨੇ। ਘੱਲੂਕਾਰਾ 84 ਜਿਹੜਾ ਉਹਨਾਂ ਨੇ ਵਰਤਾਇਆ ਸਿੱਖਾਂ ਤੇ। ਜੇ ਇਹ ਗੱਲ ਡੀਕਲਾਸੀਫਾਈ ਹੁੰਦਾ ਹੈ, ਸਿੱਖ ਮੰਗ ਕਰਦੇ ਨੇ ਵੀ ਕੱਢੋ ਇਹਨੇ ਹੋਰ ਕੀ ਮਾਰਗਰੇਟ ਥੈਚਰ ਨੇ ਕੀਤਾ, ਤੇ ਉਹ ਫਾਈਲਾਂ ਸੀਜ਼ ਕਰ ਦਿੱਤੀਆਂ ਜਾਂਦੀਆਂ ਨੇ। ਸੋ ਜ਼ਾਹਿਰ ਹੈ ਕਿ ਉਸ ਤੋਂ ਇੱਕਦਮ ਬਾਅਦ ਅਸੀਂ 84 ਤੋਂ ਦੇਖਦੇ ਹਾਂ ਕਿ ਰਾਜੀਵ ਗਾਂਧੀ ਜਦੋਂ ਇੰਗਲੈਂਡ ਦੇ ਵਿੱਚ ਪ੍ਰਾਈਮ ਮਿਨਿਸਟਰ ਬਣਦਾ ਹੈ ਔਰ ਆਉਂਦਾ ਹੈ, ਔਰ ਇੰਗਲੈਂਡ ਦੇ ਵਿੱਚ ਬਹੁਤ ਜ਼ੋਰ ਸੀ ਮੂਵਮੈਂਟ ਦਾ, ਕਿਵੇਂ ਸਿੱਖਾਂ ਦੀ ਆਜ਼ਾਦੀ, ਖਾਲਿਸਤਾਨ ਦੀ ਲਹਿਰ ਨੂੰ ਦਬਾਉਣ ਲਈ ਉਸ ਵੇਲੇ ਜਿਹੜੇ 3rd ਕਲਾਸ ਇਹਨਾਂ ਦੇ ਜਗੁਆਰ ਜਹਾਜ਼, ਜਿਹਨੂੰ ਇੰਡੀਅਨ ਏਅਰ ਫੋਰਸ ਜਿਹੜੀ ਹੈ ਉਹਨਾਂ ਦੇ ਐਕਸਪਰਟ ਰੱਦ ਕਰ ਚੁੱਕੇ ਸੀ, ਉਹਨਾਂ ਦਾ ਸੌਦਾ ਕਰਦਾ ਇੰਡੀਆ। ਕਿਉਂਕਿ ਵਪਾਰੀਆਂ ਦਾ ਮੁਲਕ ਇਹ ਕਹਿੰਦਾ ਜੀ ਠੀਕ ਹੈ, ਅਸੀਂ ਤੁਹਾਡੀ ਮਦਦ ਵੀ ਕਰਤੀ ਦਰਬਾਰ ਸਾਹਿਬ ਤੇ ਹਮਲਾ ਕਰਨ 'ਚ, ਔਰ ਇਹ ਜਿਹੜਾ ਹੁਣ ਵੀ ਇੱਥੇ ਅਸੀਂ ਨਹੀਂ ਹੋਣ ਦਿਆਂਗੇ। ਔਰ ਇਹ ਵੀ ਡੀਕਲਾਸੀਫਾਈਡ ਡਾਕੂਮੈਂਟ 'ਚ ਆਇਆ ਵੀ ਈਵਨ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ ਜਿਹੜਾ ਨਵੰਬਰ 'ਚ ਸੀ, ਜਲੂਸ ਕੱਢਣ ਦੀ ਆਗਿਆ ਨਹੀਂ ਦਿੱਤੀ ਗਈ ਇੰਡੀਅਨ ਗਵਰਨਮੈਂਟ ਨੂੰ ਖੁਸ਼ ਕਰਨ ਲਈ ਕਿ ਜੀ ਉਹਦੇ 'ਚ ਖਾਲਿਸਤਾਨ ਦੇ ਨਾਅਰੇ ਲੱਗਣਗੇ। ਸੋ ਉਹਦੇ ਥੱਲੇ ਉਹਨਾਂ ਨੇ ਆਪਣਾ ਜੰਕ ਜਗੁਆਰ ਵੇਚੇ ਇੰਡੀਆ ਨੂੰ, ਔਰ ਇਹ ਔਨ ਰੈਕਰਡ ਹੈ। ਔਰ ਇਹ ਜਿਹੜਾ ਉਦੋਂ UN ਦੇ ਵਿੱਚ ਆ ਕੇ ਹਾਈ ਕਮਿਸ਼ਨਰ ਲੱਗਾ, ਉਹਦਾ ਨਾਂ ਇਹਦਾ ਇੰਦਰਾ ਗਾਂਧੀ ਦਾ PA ਸੀ, ਅਲੈਗਜ਼ੈਂਡਰ, ਉਹਨੇ ਵੀ ਲਿਖਿਆ ਕਿ ਵੀ ਇਹ ਕਿਵੇਂ ਮੇਰੇ ਨਾਲ ਕੋਆਪਰੇਟ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਵੀ ਇਹ ਵਰਤਾਰਾ ਲਗਾਤਾਰਤਾ ਦੇ ਨਾਲ ਜਾਰੀ ਹੈ, ਇਹਨਾਂ ਨੇ ਹਟਣਾ ਨਹੀਂ ਹੈ। 1992-93 1993 ਚ ਹੁਣ ਜਦੋਂ ਬੋਰਿਸ ਜੌਨਸਨ ਦੇ 26 ਜਨਵਰੀ 2021 ਚ ਜਾਣ ਦੀ ਗੱਲ ਹੋ ਰਹੀ ਹੈ ਤੇ ਧਿਆਨ ਰਹੇ
ਕਿ ਪਿਛਲੇ 73 ਸਾਲ ਦੇ ਇਤਿਹਾਸ 'ਚ ਦੂਸਰਾ ਪ੍ਰਾਈਮ ਮਿਨਿਸਟਰ ਹੈ ਬ੍ਰਿਟਨ ਦਾ ਜਿਹੜਾ ਉੱਥੇ ਚੱਲਿਆ ਐਜ਼ ਏ ਚੀਫ ਗੈਸਟ। 1993 ਦੇ ਵਿੱਚ ਜੌਨ ਮੇਜਰ, ਔਰ ਇਹ ਉਹ ਪੀਰੀਅਡ ਸੀ ਕਿ ਜਦੋਂ ਪੰਜਾਬ 'ਚ 1992 ਤੋਂ 1994 ਤੱਕ ਜਿਹੜਾ ਹੈ ਉਹ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ, ਫੇਕ ਸਟੇਜਡ ਐਨਕਾਊਂਟਰ ਕੀਤੇ ਗਏ, ਮਾਸ ਕ੍ਰਿਮੇਸ਼ਨਸ ਕੀਤੀਆਂ ਗਈਆਂ। ਇੰਗਲੈਂਡ ਤੋਂ ਲੈ ਕੇ ਦੁਨੀਆ ਭਰ 'ਚ ਸਿੱਖ ਪ੍ਰੋਟੈਸਟ ਕਰ ਰਹੇ ਸੀ। ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟ ਕਮਿਸ਼ਨ ਸੀ ਉਦੋਂ, ਹੁਣ ਕੌਂਸਲ ਹੈ, ਜਨੇਵਾ ਦੇ ਵਿੱਚ ਹੀਅਰਿੰਗ ਹੋ ਰਹੀ ਸੀ। ਔਰ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ, ਜਿਹੜਾ ਇਹ ਸਾਰਾ ਜਿਹਦੀ ਦੇਖ ਰੇਖ ਥੱਲੇ ਸਿੱਖ ਨਸਲਕੁਸ਼ੀ ਹੋ ਰਹੀ ਸੀ ਪੰਜਾਬ ਦੇ ਵਿੱਚ, ਬੇਅੰਤਾ KP ਗਿੱਲ ਨੂੰ ਖੜਾ ਕੀਤਾ ਹੋਇਆ ਸੀ। ਉਹਨੇ ਇਨਵਾਈਟ ਕੀਤਾ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ, ਜੌਨ ਮੇਜਰ ਨੂੰ, ਜੀ ਤੁਸੀਂ ਚੀਫ ਗੈਸਟ ਬਣੋ। ਔਰ ਇਹ ਜਿਹੜੇ ਨੇ ਅੱਡੀਆਂ ਨੂੰ ਥੁੱਕ ਲਾ ਕੇ ਉੱਥੇ ਪਹੁੰਚ ਗਏ, ਕਿਉਂਕਿ ਉਦੋਂ ਵੀ ਡੀਲ ਹੋਈ। ਕਿਉਂਕਿ ਹੁਣ ਜਿਹੜੀ ਸਿੱਖ ਨਸਲਕੁਸ਼ੀ ਸੀ, ਉਹਨਾਂ ਨੂੰ ਲੱਗਦਾ ਹੈ ਵੀ ਇਹ ਜੇ ਇੰਗਲੈਂਡ ਸਾਡੇ ਪਾਸੇ ਆ ਜਾਂਦਾ ਹੈ, ਕਿਉਂਕਿ ਜੋ ਸਿੱਖ ਪੰਜਾਬ ਨਾਲ ਹੋਇਆ ਜਾਂ ਹੋ ਰਿਹਾ ਜਾਂ ਜੋ ਜੰਮੂ ਕਸ਼ਮੀਰ, ਇਹ ਇਹਨਾਂ ਦੀ ਅਨਫਿਨਿਸ਼ਡ ਬਿਜ਼ਨਸ ਹੈ ਔਰ ਇਹਨਾਂ ਦੀ ਕਲੋਨੀਅਲ ਮੈਪ ਮੇਕਿੰਗ ਹੈ ਜਿਹਦੇ ਥੱਲੇ ਅਸੀਂ ਫਸੇ ਹੋਏ ਹਾਂ। ਇਸ ਲਈ ਭਾਰਤ ਨੂੰ ਇਹ ਪਤਾ ਹੈ ਕਿ ਵੀ ਇਹਨਾਂ ਨੂੰ ਕਰਨਾ। ਔਰ 47 ਤੋਂ ਬਾਅਦ ਸਭ ਤੋਂ ਜ਼ਿਆਦਾ ਟ੍ਰੇਡ ਭਾਰਤ ਦੀ ਦੁਨੀਆ ਦੇ ਜੇ ਕਿਸੇ ਮੁਲਕ ਨਾਲ ਰਹੀ ਤੇ ਉਹ ਬ੍ਰਿਟਨ ਸੀ। ਹੁਣ ਵੀ ਜਦੋਂ ਕਿ ਥਰਡ ਰੇਟ ਪਾਵਰ ਹੈ, ਔਰ ਇਹ ਲਫ਼ਜ਼ ਥਰਡ ਰੇਟ ਪਾਵਰ ਦੇ ਮੇਰੇ ਨਹੀਂ ਨੇ, IK ਗੁਜਰਾਲ ਜਿਹੜਾ ਪ੍ਰਾਈਮ ਮਿਨਿਸਟਰ ਰਿਹਾ ਇੰਡੀਆ ਦਾ, ਉਹਨੇ ਬੀਇੰਗ ਪ੍ਰਾਈਮ ਮਿਨਿਸਟਰ, ਜੋ ਕਿਸੇ ਦਾ ਮਾਈਕ ਔਨ ਰਹਿ ਜਾਂਦਾ ਹੈ ਤੇ ਕੋਈ ਇਸ਼ੂ ਤੇ ਡਿਸਕਸ ਹੋ ਰਿਹਾ ਸੀ ਜੀ, ਇੰਗਲੈਂਡ ਇਹ ਕਹਿ ਰਿਹਾ, ਉਹ ਕਹਿੰਦਾ ਇਟਸ ਥਰਡ ਰੇਟ ਪਾਵਰ। ਇਹ ਕੀ ਕਹਿੰਦੇ ਨੇ ਇਹਨਾਂ ਦਾ ਕੀ? ਪਰ ਜਦੋਂ ਸਿੱਖਾਂ ਦਾ ਜਾਂ ਕਸ਼ਮੀਰੀਆਂ ਦਾ ਜਾਂ ਦੂਸਰਾ ਇਸ਼ੂ ਆਉਂਦਾ ਹੈ, ਕਿਉਂਕਿ ਇਹ ਇਮੀਡੀਏਟਲੀ ਉਹਦੇ ਲਈ ਜ਼ਿੰਮੇਵਾਰ ਵੀ ਨੇ, ਉਹਦੇ ਲਈ ਆਨਸਰੇਬਲ ਵੀ ਨੇ, ਤੇ ਫਿਰ ਜਿਹੜੇ ਨੇ ਇਹਨਾਂ ਨੂੰ ਸੱਦ ਲੈਂਦੇ ਨੇ ਉਹ। ਹੁਣ ਇਹਨੂੰ ਇਸ ਬੋਰਿਸ ਜੌਨਸਨ 38 ਮੈਂਬਰ ਆਫ ਪਾਰਲੀਮੈਂਟ ਲਿਖਦੇ ਨੇ ਕਿ ਭਾਈ ਇਹ ਕਿਸਾਨ ਬੈਠੇ ਨੇ, ਉਹਨਾਂ ਦੇ ਉੱਤੇ ਉਹਨਾਂ ਨਾਲ ਬਰੂਟਲ ਸਲੂਕ ਹੋਇਆ ਹੈ, ਵਾਟਰ ਕੈਨਨਸ ਯੂਜ਼ ਹੋਈਆਂ, ਲਾਠੀ ਚਾਰਜ ਹੋਇਆ ਹੈ, ਉਹਨਾਂ ਦਾ ਪੀਸਫੁਲ ਰਾਈਟ ਨਹੀਂ ਬੋਲ। ਔਰ ਇਹੀ ਨਹੀਂ ਕਿ ਵੀ ਉਹਨੂੰ ਰਿਸਪੌਂਡ ਨਹੀਂ ਕੀਤਾ। ਈਵਨ ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਇਹਨੂੰ ਸਵਾਲ ਪੁੱਛਦੇ ਨੇ ਤੇ ਇਹ ਬਿਲਕੁਲ ਜਿਵੇਂ ਇਹਨੂੰ ਸੁਣਿਆ ਹੀ ਨਹੀਂ ਹੈ, ਉਹਨੂੰ ਇੰਡੀਆ ਪਾਕਿਸਤਾਨ ਇਸ਼ੂ ਬਣਾ ਦਿੰਦਾ ਕਿ ਜੀ ਉਹਨਾਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਪਏਗਾ। ਉਹਦੇ ਤੇ ਹੋਇਆ, ਕਿਸੇ ਨੇ ਕਿਹਾ ਸਿਨਿਕਲ ਹੈ, ਕਿਸੇ ਨੇ, ਉਹਨਾਂ ਨੇ, ਇੱਕ ਨੇ ਬਹੁਤ ਠੀਕ ਕਿਹਾ, ਉਹਨੇ ਕਿਹਾ ਇਹ ਬਹੁਤ ਸ਼ਾਤਰ ਨੇ ਗੋਰੇ, ਇਹਨਾਂ ਨੂੰ ਇਹਨਾਂ ਜਿਹੜੇ ਸਵਾਲ ਪੁੱਛੇ ਜਾਂਦੇ ਨੇ ਇਹ ਲਿਸਟ ਪਹਿਲਾਂ ਭੇਜੀ ਹੁੰਦੀ ਹੈ ਵੀ ਕਿਹੜਾ ਸਵਾਲ ਪੁੱਛਣਾ ਹੈ, ਉਹਨਾਂ ਨੂੰ ਉਹਨਾਂ ਦੇ ਐਕਸਪਰਟ ਤਿਆਰ ਕਰਾਉਂਦੇ ਨੇ। ਇਹ ਉਹਨੇ ਡੈਲੀਬਰੇਟਲੀ ਕੀਤਾ ਕਿਉਂਕਿ ਉਦੋਂ ਤੱਕ ਆਲਰੇਡੀ ਮੋਦੀ ਨੇ ਸੱਦਾ ਭੇਜਿਆ ਹੋਇਆ ਸੀ ਕਿ 26 ਜਨਵਰੀ ਦਾ ਤੂੰ ਚੀਫ ਗੈਸਟ ਹੋਣਾ, ਔਰ ਉਹ ਕੋਈ ਵੀ ਐਸੀ ਗੱਲ ਨਹੀਂ ਸੀ ਕਹਿਣਾ ਚਾਹੁੰਦਾ ਕਿ ਵੀ ਉਹਦੇ 'ਚ ਉਹਨਾਂ ਦਾ ਇਕੱਲਾ ਇਹੀ ਨਹੀਂ ਵੀ ਉੱਥੇ ਉਹਨੂੰ ਸਲੂਟ ਲੈਣ ਦਾ ਹੈ। ਇਹਦੇ ਨਾਲ ਵੀ ਜਦੋਂ ਹੁਣ ਆਲਰੇਡੀ ਦੋਨੋਂ ਫੋਰਨ ਮਿਨਿਸਟਰਸ ਦੀ ਇੰਡੀਆ ਔਰ UK ਦੀ ਹੋਈ ਹੈ ਮੀਟਿੰਗ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਨਾਲ ਦੀ ਨਾਲ ਉਹਨਾਂ ਨੇ ਮੋਦੀ ਨੂੰ ਵੀ ਇਨਵਾਈਟ ਕਰਤਾ ਕਿ G7 ਦੀ ਜਿਹੜੀ ਮੀਟਿੰਗ ਹੋਣੀ ਹੈ ਉਹਦੇ 'ਚ ਤੂੰ ਆ। ਔਰ ਇਹ ਉਹਨਾਂ ਦੇ ਇਹ ਕਹਿ ਰਹੇ ਨੇ ਜੀ ਕਿ ਆਲਰੇਡੀ ਸਾਡੀ ਟ੍ਰੇਡ ਜਿਹੜੀ ਹੈ ਬਾਈਲੈਟਰਲ $24 ਬਿਲੀਅਨ ਦੀ ਹੈ, ਔਰ ਪਿਛਲੇ ਸਾਲ ਦੇ ਵਿੱਚ ਇਹ 11% ਵਧੀ ਹੈ। ਔਰ ਉਹਨਾਂ ਨੇ ਜਿਹੜੀਆਂ ਆਪਸੀ ਗੱਲਬਾਤ ਕੀਤੀ ਫੋਰਨ ਮਿਨਿਸਟਰ ਨੇ, ਦੈਟ ਇਜ਼ ਕਨੈਕਟਿੰਗ ਪੀਪਲ, ਟ੍ਰੇਡ ਐਂਡ ਪ੍ਰੋਸਪਰ। ਵਪਾਰੀ ਬਾਣੀ ਹੈ, ਬਿਨਾਂ ਟ੍ਰੇਡ ਤੋਂ ਕੋਈ ਹੈ ਨਹੀਂ, ਕੋਈ ਹੋਰ ਜੰਕ ਖਰੀਦ ਲਿਆ ਹੋਣਾ ਇਹਨਾਂ ਦਾ। ਡਿਫੈਂਸ ਐਂਡ ਸਿਕਿਉਰਿਟੀ, ਔਰ ਜ਼ਾਹਰ ਹੈ ਡਿਫੈਂਸ ਦਾ ਵੀ, ਜਿਵੇਂ ਮੈਂ ਜਗੁਆਰ ਦੀ ਗੱਲ ਕੀਤੀ ਹੈ। ਔਰ ਇਹ ਸਾਰਾ ਜਿਹੜਾ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਅਸੀਂ ਕਈ ਵਾਰ ਇਹਨਾਂ ਦੇ ਜਿਹੜਾ ਇਹਨਾਂ ਤੇ ਕੋਈ ਕਾਊਂਟ ਕਰੇ ਕਿ ਜੀ ਇਹ ਸਾਡੇ ਲਈ ਕੁਝ ਕਰਨਗੇ ਜਾਂ ਨਹੀਂ, ਇਹ ਆਪਣੀ ਲੜਾਈ ਆਪ ਲੜਨੀ ਪੈਂਦੀ ਹੈ, ਆਪ ਲੜਨੀ ਪੈਗੀ। ਇਹ ਬਾਣੀਏ ਜਿਹੜੇ ਨੇ ਅੰਗਰੇਜ਼ ਗੋਰਾ ਬਾਣੀਆਂ, ਇਹ ਤਾਂ ਸਿੱਖ ਬਲੱਡ ਨੂੰ ਟ੍ਰੇਡ ਕਰ ਰਹੇ। ਇਹਨਾਂ ਨੇ 1992 ਚ ਵੀ ਕੀਤਾ, ਜੌਨ ਮੇਜਰ ਨੇ ਜਾ ਕੇ, ਮਾਰਗਰੇਟ ਥੈਚਰ ਨੇ ਕੀਤਾ ਫੈਬਰਵਰੀ 1984 ਚ, ਹੁਣ ਇਹ ਜਿਹੜਾ ਚੱਲਿਆ ਬੋਰਿਸ ਜੌਨਸਨ। ਸੋ ਇਹ ਇੱਕ ਹਕੀਕਤ ਹੈ। ਔਰ ਕਲੋਜ਼ਿੰਗ ਤੋਂ ਪਹਿਲਾਂ ਅਸੀਂ ਜਿਵੇਂ ਰੋਜ਼ਾਨਾ ਵਿਚਾਰ ਕਰਦੇ ਹਾਂ, ਰੂਹਾਨੀ ਵਿਚਾਰ, ਕਬੀਰ ਸਾਹਿਬ ਦੇ 2 ਸ਼ਲੋਕ ਜਿਹੜੇ ਅਸੀਂ ਅੱਜ ਵਿਚਾਰਾਂਗੇ। ਇੱਕ ਸ਼ਲੋਕ ਨੰਬਰ 117 ਔਰ ਇਹ ਹੈ, ਕਬੀਰ ਜਗ ਬਾਧਿਓ ਜਹ ਜੇਵਰੀ ਤਹ ਮਤ ਬੰਦੋ ਕਬੀਰ, ਜਹ ਆਟਾ ਲੂਣ ਜਿਉ ਸੋਨ ਸਮਾਨ ਸਰੀਰ। ਹੁਣ ਜਦੋਂ ਅਸੀਂ ਕਿਸੇ ਨੂੰ ਫਿਜ਼ੀਕਲੀ ਬੰਨਿਆ ਦੇਖਦੇ ਹਾਂ ਤੇ ਰੱਸੀ ਨਾਲ ਬੰਨ੍ਹਦੇ ਹਾਂ,
ਜਾਂ ਸੰਗਲ ਨਾਲ ਬੰਨ੍ਹਦੇ ਆ, ਇਹੀ ਦੋ ਚੀਜ਼ਾਂ ਨੇ। ਜੀ ਵੈਸੇ ਯੂਪੀ ਬਿਹਾਰ ਤੇ ਇਸ ਕਿਸਮ ਦੀਆਂ ਸਟੇਟਾਂ ਰਹੀਆਂ, ਹੁਣ ਤਾਂ ਪਤਾ ਨਹੀਂ ਹੱਥਕੜੀਆਂ ਆ ਗਈਆਂ ਹੋਣੀਆਂ। ਉਹ ਜਿਹੜੀ ਪੁਲਿਸ ਵੀ ਜਾਂਦੀ ਸੀ ਉੱਥੇ ਫੜਨ ਕਿਸੇ ਨੂੰ, ਉਹ ਇੰਨੀਆਂ ਗਰੀਬ ਪਾਰਟ ਸੀ, ਉਹ ਰੱਸੀ ਨਾਲ ਹੀ ਬੰਨ੍ਹਦੇ ਸੀ ਉਹਨੂੰ ਲੈ ਆਉਂਦੇ ਸੀ, ਔਰ ਉਹਨੂੰ ਜੇਵਰੀ ਕਹਿੰਦੇ ਨੇ। ਹੁਣ ਬਾਬਾ ਕਬੀਰ ਬਨਾਰਸ ਦੇ ਰਹਿਣ ਵਾਲੇ ਨੇ, ਔਰ ਉਹਨਾਂ ਨੂੰ ਪਤਾ ਹੈ ਕਿ ਭਾਈ ਇਹ ਰੱਸੀ ਨਾਲ ਕਿਵੇਂ ਬੰਨਣਾ ਹੁੰਦਾ ਹੈ। ਜੀ ਕਬੀਰ ਜਗ ਬਾਧਿਓ ਜਹ ਜੇਵਰੀ, ਕਿ ਦੁਨੀਆ ਨੂੰ ਮਾਇਆ ਦੀ ਰੱਸੀ ਨੇ ਬੰਨਿਆ ਹੋਇਆ ਹੈ। ਕਿਉਂਕਿ ਤੁਸੀਂ ਜਦੋਂ ਗੱਲ ਸਮਝਾਣੀ ਹੈ ਤੇ ਵਿਜ਼ੀਬਲ ਹੋਏਗਾ, ਜੇ ਤੁਸੀਂ ਬੰਨਿਆ ਦੇਖਦੇ ਹੋ, ਤੇ ਜਿਹੜੀ ਅੰਦਰ ਹੈ, ਕਿਉਂਕਿ ਤੁਸੀਂ ਆਪਣੇ ਆਪ ਨੂੰ, ਆਪਣੀ ਹਕੀਕਤ ਨੂੰ, ਆਪਣੀ ਟਰੂਥ ਨੂੰ, ਆਪਣੇ ਅੰਦਰ ਬੈਠੇ ਰੱਬ ਨੂੰ ਤਾਂ ਹੀ ਜਾਣ ਸਕਦੇ ਹੋ ਕਿ ਉਸ ਰੱਸੀ ਤੋਂ ਆਜ਼ਾਦ ਹੋਵੋ, ਜਿਹੜੀ ਮੋਹ ਦੀ ਰੱਸੀ, ਮਾਇਆ ਦੀ ਰੱਸੀ, ਗਰੀਡ ਦੀ ਰੱਸੀ, ਲਸਟ ਦੀ ਰੱਸੀ, ਅਹੰਕਾਰ ਦੀ ਰੱਸੀ, ਅਨਾਹ ਦੀ ਰੱਸੀ, ਜਿਹਨੇ ਸਾਡੇ ਮਨ ਨੂੰ ਬੰਨਿਆ ਹੋਇਆ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਲਗਭਗ ਸਾਰਾ ਹੀ ਸੰਸਾਰ ਕਬੀਰ ਜਗ ਬਾਂਧਿਓ ਜਹ ਜੇਵਰੀ, ਜਿਹੜੀ ਰੱਸੀ ਨਾਲ ਦੁਨੀਆ ਨੂੰ ਬੰਨੀ ਹੋਈ ਹੈ, ਤਹਿ ਮਤ ਬੰਧੋ ਕਬੀਰ। ਕਬੀਰ ਤੂੰ ਵੀ ਕਿਤੇ ਉਸ ਰੱਸੀ 'ਚ ਨਾ ਵੱਜ ਜਾਈਂ। ਜਹ ਆਟਾ ਲੂਣ ਜਿਉਂ, ਫਿਰ ਤੂੰ ਇਵੇਂ ਹੀ ਰੁਲ ਜਾਏਗਾ ਜਿਵੇਂ ਆਟੇ ਦੇ ਵਿੱਚ ਲੂਣ ਰੁਲ ਜਾਂਦਾ, ਉਹਦੀ ਹੋਂਦ ਤਾਂ ਕੋਈ ਨਹੀਂ ਹੁੰਦੀ। ਤੇ ਤੇਰੇ ਕੋਲ ਜਿਹੜਾ ਤੇਰਾ ਵਜੂਦ ਹੈ, ਸੋਨ ਸਮਾਨ ਸਰੀਰ, ਕਿ ਤੈਨੂੰ ਰੱਬ ਨੇ ਸੋਨੇ ਵਰਗਾ ਸਰੀਰ ਦਿੱਤਾ ਹੈ ਚੰਗੇ ਕੰਮ ਕਰਨ ਲਈ, ਰੱਬ ਦੀ ਯਾਦ ਲਈ। ਤੇ ਤੂੰ ਇਹਨੂੰ ਐਵੇਂ ਮੋਹ ਮਾਇਆ ਦੀ ਰੱਸੀ ਨਾਲ ਬੱਝ ਕੇ ਇਹਨੂੰ ਆਪਣੇ ਜੀਵਨ ਨੂੰ ਬੇਕਾਰ ਨਾ ਕਰੀਂ। ਔਰ ਦੂਸਰਾ ਸ਼ਲੋਕ ਵੀ ਇਸੇ ਥਾਟ ਨੂੰ ਫਰਦਰ ਫੋਰਟੀਫਾਈ ਕਰਦਾ ਹੈ। ਕਬੀਰ ਹੰਸ ਉੱਡਿਓ ਤਨ ਗਾਡਿਓ, ਸੋਝਾਈ ਸੈਨਾ ਅਜਹੋਂ ਜਿਉ ਨਾ ਛੋੜਈ, ਰੰਕਾਈ ਨੈਣਾ। ਹੁਣ ਇਹ ਹੈ ਅਖੀਰਲਾ, ਜਦੋਂ ਕਬਰ 'ਚ ਲੱਤਾਂ ਦੀ ਗੱਲ ਹੁੰਦੀ ਹੈ, ਔਰ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਗੁਰੂ ਤੇਗ ਬਹਾਦਰ ਸਾਹਿਬ ਨੇ, ਕਿ ਸਿਰ ਕੰਪਿਓ ਪੱਗ ਡਗਮਗੈ, ਨੈਣ ਜੋਤ ਤੇ ਹੀਨ, ਕਹ ਨਾਨਕ ਇਹ ਬਿਧ ਭਈ, ਤਾਊ ਨਾ ਹਰ ਰਸਲੀਨ। ਕਿ ਸਿਰ ਕੰਬ ਰਿਹਾ, ਪੈਰ ਡਗਮਗਾ ਰਹੇ ਨੇ, ਅੱਖਾਂ 'ਚ ਰੌਸ਼ਨੀ ਘਟ ਗਈ ਹੈ, ਕਿ ਇਹ ਹਾਲ ਹੋ ਗਿਆ। ਫਿਰ ਵੀ ਅਜੇ ਜਿਹੜੀ ਦੁਨਿਆਵੀ ਮੋਹ ਹੈ, ਦੁਨਿਆਵੀ ਖਿੱਚ ਹੈ, ਉਸ ਦਾ ਹੀ ਖਿੱਚੇ ਅਸੀਂ ਤੁਰੇ ਜਾਂਦੇ ਹਾਂ, ਰੱਬ ਵੱਲ ਧਿਆਨ ਨਹੀਂ ਜਾਂਦਾ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਉਹ ਵਕਤ ਆ ਰਿਹਾ ਕਿ ਕਬੀਰ ਹੰਸ ਉੱਡਿਓ, ਹੰਸ ਹੈ ਰੂਹ, ਕਿ ਅਖੀਰਲਾ ਵੇੜਾ ਆ ਗਿਆ ਰੂਹ ਦੇ ਉੱਡਣ ਦਾ, ਕਿ ਮੌਤ ਦਾ ਵਕਤ ਆ ਰਿਹਾ। ਤਨ ਗਾਡਿਓ, ਕਿ ਜਿਹੜਾ ਤਨ ਹੈ ਉਸ ਦੇ ਵਿੱਚ ਅਜੇ ਵੀ ਸਾਡਾ ਧਿਆਨ ਜਿਹੜਾ ਹੈ ਉਹ ਗੱਡਿਆ ਹੋਇਆ, ਕਿ ਅਲਟੀਮੇਟਲੀ ਰੂਹ ਨੇ ਉੱਡ ਜਾਣਾ, ਤਨ ਨੂੰ ਜ਼ਮੀਨ ਦੇ ਵਿੱਚ ਦਫਨਾ ਦੇਣਾ, ਪਰ ਸਾਡੀ ਸੁਰਤ ਜਿਹੜੀ ਹੈ ਅਜੇ ਵੀ ਦੁਨੀਆਦਾਰੀ ਦੇ ਵਿੱਚ, ਟੱਬਰ ਦੇ ਵਿੱਚ, ਦੂਸਰੀਆਂ ਮੋਹ ਮਾਇਆ ਦੀਆਂ ਚੀਜ਼ਾਂ 'ਚ ਫਸੀ ਹੋਈ ਹੈ। ਸੋਝਾਈ ਸੈਨਾ, ਕਿ ਅੱਖਾਂ ਬੰਦ ਹੋ ਰਹੀਆਂ ਨੇ, ਜ਼ਬਾਨ ਮੂੰਹ ਚੋਂ ਨਿਕਲ ਨਹੀਂ ਰਹੀ, ਅਜੇ ਸੈਨਤਾਂ ਦੇ ਨਾਲ ਇਸ਼ਾਰੇ ਕਰਕੇ ਵੀ ਜਿਹੜੇ ਦੁਨਿਆਵੀ ਮਮਤਾ ਵਾਲੇ ਨੇ ਐਕਸ਼ਨ, ਉਹ ਬਰਾਬਰ ਜਾਰੀ ਨੇ। ਅਜੋ ਜਿਉ ਨਾ ਛੋੜਈ, ਅਜੇ ਵੀ ਜਿਹੜਾ ਇਹ ਮੋਹ ਦਾ ਪਾਰਟ ਹੈ, ਇਸ ਤੋਂ ਸੁਰਖਰੂ ਨਹੀਂ ਹੁੰਦਾ ਮਨ। ਔਰ ਰੰਕਾਈ ਨੈਣਾ, ਕਿ ਨੈਣਾ ਦੀ, ਅੱਖਾਂ ਦੀ ਰੰਕਾਈ ਹੈ ਨੀਚਤਾ, ਕਿ ਅਜੇ ਵੀ ਅੱਖਾਂ ਜਿਹੜੀਆਂ ਨੇ ਉਹ ਨੀਚ ਹਰਕਤਾਂ ਕਰ ਰਹੀਆਂ ਨੇ। ਉਹ ਉਸ ਸਾਰੇ ਤੋਂ ਛੁਟਕਾਰਾ ਪਾ ਕੇ ਉਸ ਰੱਬ ਦੀ ਯਾਦ ਵਿੱਚ ਵਜੂਦ ਲੀਨ ਨਹੀਂ ਹੋ ਰਿਹਾ, ਜਿਹਨੂੰ ਨਜ਼ਰ ਆ ਰਿਹਾ ਕਿ ਭਾਈ ਜਾ ਰਿਹਾ ਸਭ ਕੁਝ, ਜਾਂਦੇ ਜਾਂਦੇ ਵੀ ਜਿਹੜਾ ਉਹ ਕਿਤੇ ਨਾ ਕਿਤੇ ਇਸ ਮਮਤਾ ਦਾ, ਮੋਹ ਦਾ ਜਿਹੜਾ ਪਾਰਟ ਹੈ ਉਹ ਨਾਲ ਐਸਾ ਚੰਬੜਿਆ ਹੁੰਦਾ। ਔਰ ਹੁੰਦਾ ਵੀ ਇਹੀ ਹੈ, ਬਹੁਤ ਵਾਰ ਹੁੰਦਾ ਜੀ ਅਖੀਰਲੇ ਵੇਲੇ ਕੀ ਖਿਆਲ ਆਉਂਦੇ ਨੇ। ਇੱਕ ਚੰਗੇ ਸੱਜਣ ਨੇ ਕਿਹਾ ਜੋ ਸਾਰੀ ਉਮਰ ਕਰਦੇ ਰਹੇ, ਬਿਲਕੁਲ ਨੋ ਡਾਊਟ, ਉਹਨਾਂ ਨੇ ਕਿਹਾ ਵੀ ਨੀਂਦ ਕੀ ਹੁੰਦੀ ਹੈ, ਸੁਪਨੇ ਕੀ ਹੁੰਦੇ ਨੇ। ਲਗਭਗ ਉਹੀ ਜੋ ਕੁਝ ਤੁਸੀਂ ਕੀਤਾ ਹੁੰਦਾ ਦਿਨ ਵੇਲੇ, ਤੇ ਜਾਂ ਜਿਹੜੀ ਤੁਹਾਡੀਆਂ ਅਨਫੁਲਫਿਲਡ ਡਿਜ਼ਾਇਰਸ ਹੁੰਦੀਆਂ, ਜਿਹੜੀਆਂ ਉਹ ਇੱਛਾਵਾਂ, ਉਹ ਚਾਹਤਾਂ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ, ਉਹ ਸੁਪਨੇ 'ਚ ਆ ਜਾਂਦੀਆਂ ਨੇ। ਕਦੇ ਤੁਸੀਂ ਬਾਦਸ਼ਾਹ ਬਣ ਗਏ ਹੋ, ਉੱਠੇ ਅੱਖਾਂ ਮਲਦੇ ਫਿਰ ਨਜ਼ਰ ਆਇਆ ਉਸੇ ਟੁੱਟੇ ਜਿਹੇ ਮੰਜੇ ਤੇ ਪਏ, ਹੁਣ ਚਾਹ ਤਾਂ ਬਾਦਸ਼ਾਹ ਬਣਨ ਦੀ ਹੈ। ਸੋ ਇਸੇ ਤਰ੍ਹਾਂ ਜਿਹੜਾ ਅਖੀਰਲਾ ਵਕਤ ਵੀ ਹੁੰਦਾ ਹੈ, ਉਹ ਤੁਹਾਡਾ ਜਿਹਨੂੰ ਤੁਸੀਂ ਕਹੋ ਵੀ ਉਹ ਸਮ ਹੁੰਦਾ ਤੁਹਾਡੀ ਜ਼ਿੰਦਗੀ ਦੇ ਸਾਰੇ ਲੇਖੇ ਜੋਖੇ ਦਾ, ਤੇ ਉਹਦੇ ਤੋਂ ਹੀ ਫਿਰ ਜਿਹੜਾ ਗੁਰਬਾਣੀ ਦੇ ਵਿੱਚ ਹੈ ਕਿ ਵੀ ਅਖੀਰਲੇ ਵੇਲੇ ਜੇ ਇਹ ਯਾਦ ਆਏ ਤਾਂ ਇਹ ਬੰਦਾ ਬਣੇਗਾ, ਇਹ ਆਏ,
ਬਹੁਤਿਆਂ ਨੂੰ ਹੁੰਦਾ ਜੀ ਇਵੇਂ ਹੀ ਹੁੰਦਾ। ਮੈਂ ਕਿਹਾ ਜੀ ਹੁਣ ਜੋ ਕੁਝ ਤੁਸੀਂ ਜਿਹਾ ਬੀਜਿਆ ਸੋ ਲਾਉਣਾ, ਜੋ ਤੁਸੀਂ ਬੀਜਿਆ ਉਹੀ ਵੱਢੋਗੇ। ਅੱਛਾ ਜੇ ਸਾਰੀ ਉਮਰ ਜਿਹਨੂੰ ਬਾਬਾ ਫਰੀਦ ਗੰਜ ਸ਼ੱਕਰ ਨੇ ਫਰਮਾਇਆ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ ਹੰਡੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ ਕੇ। ਭਾਈ ਜੇ ਕਿੱਕਰ ਬੀਜਿਆ ਤੇ ਹੁਣ ਤੁਸੀਂ ਇਹ ਬਜੌੜ ਦੀਆਂ ਦਾਖਾਂ ਤੇ ਨਹੀਂ ਲੱਭ ਸਕਦੇ। ਤੁਸੀਂ ਕੱਤੀ ਉੱਨ ਹੈ ਸਾਰੀ ਉਮਰ ਉੱਨ ਦੇ, ਹੁਣ ਤੁਸੀਂ ਕਹੋ ਜੀ ਮੈਂ ਰੇਸ਼ਮ ਦੇ ਕੱਪੜੇ ਪਾਉਣੇ ਨੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।